ਸਹੀ ਤੇ ਅੱਲਾ ਦਾ ਸ਼ੁਕਰ ਹੈ। ਲੇਕਿਨ ਉਹ ਤੁਹਾਨੂੰ ਦੁਬਾਰਾ ਕਰਾਉਣੀ ਪੈਣੀ ਦੁਬਾਰਾ ਉਹ ਵਲ ਪੈ ਗਿਆ। ਹਾਂ ਵਲ ਪੈ ਗਿਆ ਤੇ ਉਹਦੇ ਨਾਲ ਮਿੱਟੀ ਵੀ ਲਾਈ। अस्सलामु अलैकुम, की हाल चाल है वीरो? उम्मीद करदा सारे भरा ठीक होणगे। बारिशां पिछले दिनों आईयां, मुसलसल बारिशां आईयां। असी आपदी अखी देखियां, जुमेरात दी झड़ी लगदी सी ते हफ्ता हफ्ता बारिशां रुकदियां नहीं सीगियां। उहदे नाल भी नुकसान हुंदे सीगे। जिहड़ियां पिछले हालिया दिनां दे विच बारिशां होईयां, इहदे नाल काफ़ी नुकसान भी होया ते बारिशां जिहड़ियां रात नूं होईयां ना, उहदे नाल कईयां लोगों का नुकसान होया। नुकसान किद्दां होया? जिहड़े छप्परे सीगे कच्चे, वो डिगन की वजह नाल लोगों के जान माल जिहड़ा सी ना, माल का नुकसान हो गया। तो इदां ही असीं अज इत्थे गल जरूर करांगे एहसन भाई 13 SP पाकपतन, उन्हां दी नहर टुटन दे नाल उन्हां दा भी बड़ा नुकसान होया, फसलों का नुकसान होया। उस तो बाद फसलों का झोना जिहड़ा बीजिया सी, मूंजी का, तिलों का, उत्थे बहुत ज़्यादा पानी खड़ा हो गया। तो एहसन भाई असी तुहाडे नाल आ, असी दुख तुहाडा समझ सकते हैं, क्योंकि नहर टुटन की वजह नाल तुहाडा बहुत नुकसान हो गया। तो इत्थे अज असी मौजूद हाँ भाई दे कोल, इन्हां दा थोड़ा जिहा नुकसान हो गया। तो असीं कहा चलो इन्हां दा नुकसान तो नहीं असी भर सकते, लेकिन असीं कहा चलो एक इन्हां दी हमदर्दी वास्ते असीं बैठे हाँ। तो अज इन्हां नाल गलबात भी करते हैं। इन्हां ने नवे मकान बनाउण शुरू कीते सीगे। नवे मकानां दे मुसलसल बारिश पैण की वजह नाल वो डिग पे, पानी पिया तो डिग पे। तो अज इन्हां नाल गलबात भी करते हैं। अस्सलाम वालेकुम भाईजान, की हाल है भाजी? ठीक है, होर सुनाओ, सेहत तबीयत खैर आ मेरा। ते किद्दां तुहाडे मकान किद्दां डिग पिया जी? ये मकान बनाए ने जी, पानी की वजह नाल सारे थल्ले गिर गए। सारे थल्ले ते मुसलसल बारिश हुंदी रही। हाँ जी। ते कितनी देर पहले तुसीं मकान बनाए? तकरीबन साल को हो गया। साल को हो गया, हाले मुकम्मल तैयारी नहीं सी? नहीं, ये प्लस्तर में लगन लगे हैं, काम पै गया। चलिए आप जरा मकान नाल देखिए, आज तुहानू नाल मकान भी दिखाने हैं। इधर आके दिखा दे, टीयर गार्डर भी इन्हां दे विंगे हो गया, नुकसान भी काफ़ी हो गया। बड़ा नुकसान हुआ, टेला टूला हर के तीन हो गई। नुकसान भी काफ़ी हो गया। तो ਜਿਹੜੇ ਖੜੇ ਨੇ ਉਹ ਵੀ ਸਾਰੇ ਹਿੱਲ ਗਈਆਂ ਨੇ ਕੰਧਾਂ। हाँ जी, सारी गल माशाअल्लाह, अल्लाह पाक तुहानू ਇਹਦਾ ਸਬਰ ਦੇਵੇ, ਕਿਉਂਕਿ ਨੁਕਸਾਨ ਕਾਫੀ ਇੱਥੇ ਹੋਇਆ। ਕਾਫੀ ਲੋਕਾਂ ਦੇ ਜਿਹੜੇ ਢਾਰੇ ਜਿਹੜੇ ਸੀਗੇ ਉਹ ਡਿੱਗ ਪਏ ਆ। ਤੇ ਪੱਕੇ ਨਹੀਂ ਰਹੇ, ਕੱਚੇ ਦਾ ਡਿੱਗਣਾ ਹੀ। ਹਾਂਜੀ, ਇਹ ਤਾਂ ਗੱਲ ਹੈ ਕਿ ਪੱਕੇ ਵੀ ਨਹੀਂ ਰਹੇ ਕਿਸੇ ਦੇ। ਇਧਰ ਲਈ ਇਹ ਪੱਕੇ ਵੀ ਨਹੀਂ ਰਹੇ ਕਿਸੇ ਦੇ, ਤੇ ਕੱਚੇ ਸਾਰੀ ਗੱਲ ਹੈ। ਤੇ ਗਾਰੀ ਦੀ ਚਰਾਈ ਸੀਗੀ, ਮੁਸਲਸਲ ਬਾਰਿਸ਼ ਪੈਣ ਦੀ ਵਜ੍ਹਾ ਨਾਲ ਇਹਦੀ ਨਿਕਲ ਗਈ ਉਹ ਮਿੱਟੀ, ਨੀਆਂ ਹੀ ਨਿਕਲ ਗਈਆਂ, ਨੀਆਂ ਨਿਕਲ ਗਈਆਂ ਥੱਲੋਂ। ਤੇ ਇਹਦਾ ਕਰਕੇ ਇਹਨਾਂ ਦਾ ਨੁਕਸਾਨ ਕਾਫੀ ਹੋਇਆ। ਤੇ ਕਾਫੀ ਭਰਾਵਾਂ ਦੀਆਂ ਦੀਵਾਰਾਂ ਜਿਹੜੀਆਂ ਸੀਗੀਆਂ ਉਹ ਡਿੱਗ ਪਈਆਂ। ਸਾਡੇ ਇੱਥੇ ਨਾਲ ਹੀ 2 ਘਰ ਨੇ, ਉਹਨਾਂ ਨੇ ਵੀ 1 ਸਾਲ ਪਹਿਲਾਂ ਹੀ ਆਪਣੇ ਮਕਾਨ ਬਣਾਏ ਸੀਗੇ। ਉਹਨਾਂ ਦਾ ਵੀ ਇਹ ਸੂਰਤ ਹਾਲ ਹੋਈ ਆ ਕਿ ਵੀ ਉਹਨਾਂ ਦੀਆਂ ਵੀ ਦੀਵਾਰਾਂ ਜਿਹੜੀਆਂ ਸੀ ਨਾ ਉਹ ਡਿੱਗ ਪਈਆਂ, ਮਕਾਨ ਜਿਹੜੇ ਡਿੱਗਣ ਵਾਲੇ ਨੇ। ਤੇ ਬਾਕੀ ਅੱਲਾਹ ਪਾਕ ਖੈਰ ਕਰੇ ਜੀ। ਇਹ ਰਹਿਮਤ, ਬਾਰਿਸ਼ਾਂ ਤੇ ਰਹਿਮਤ ਹੁੰਦੀਆਂ, ਲੇਕਿਨ ਕੁਝ ਸਾਡੀਆਂ ਵੀ ਗਲਤੀਆਂ ਹੁੰਦੀਆਂ ਕਿ ਵੀ ਅਸੀਂ ਇਹਨੂੰ ਟਾਈਮ ਨਾਲ ਨਹੀਂ ਪਹੁੰਚ ਸਕਦੇ। ਇੱਦਾਂ ਹੀ ਭਾਈ ਜਾਨ? ਹਾਂਜੀ ਹਾਂਜੀ। ਤੇ ਬਾਕੀ ਅੱਲਾਹ ਪਾਕ ਖੈਰ ਕਰੇ। ਨਾਲ ਹੀ ਕੁੰਜਣੇ ਨੇ ਨਾ, ਪਹੁੰਚਣ ਵਾਲੇ ਬਿਲਕੁਲ ਜੀ, ਸਾਰੀ ਗੱਲ ਹੈ ਜੀ। ਆਪਣੀ ਜਿੱਦਾਂ ਫਸਲਾਂ ਆਈਆਂ, ਗੁੰਜਾਇਸ਼ ਆਈ। ਤੇ ਅੱਛਾ, ਆਪਾਂ ਜਵੇਦ ਭਾਈ ਨਾਲ ਵੀ ਗੱਲ ਕਰਾਂਗੇ। ਜੀ ਜਵੇਦ ਭਾਈ, ਹੋਰ ਸੁਣਾਓ ਤੁਸੀਂ, ਤੁਹਾਡਾ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਸਾਡਾ ਨੁਕਸਾਨ ਥੋੜਾ ਜਿਹਾ ਹੋਇਆ ਜੀ। ਚਲੋ, ਕੀ ਨੁਕਸਾਨ ਹੋਇਆ ਜੀ ਤੁਹਾਡਾ? ਸਾਡਾ ਅਸੀਂ ਨਵੀਂ ਜਗ੍ਹਾ ਬਣਾਈ ਸੀ। ਹਾਂਜੀ। ਤੇ ਉਹਦੇ ਪਿੱਛੇ ਨਾ ਓਪਨ ਏਰੀਆ ਥੋੜਾ ਜਿਹਾ ਰੱਖਿਆ ਸੀ, ਗਲੀ ਨੂੰ ਪਲਸਤਰ ਕੀਤੀ, ਫਰਸ਼ ਲਾਇਆ ਸੀ। ਹਾਂਜੀ। ਉਹ ਹਲਕੀ ਜੀ ਤੇੜ ਆਈ ਤੇ ਤੇੜ ਦੇ ਵਿੱਚ ਪਾਣੀ ਪੈ ਗਿਆ। ਪਾਣੀ ਪੈ ਬਾਰਿਸ਼ ਗਿਆ, ਦਾ, ਬਾਰਿਸ਼ ਦਾ ਪਾਣੀ ਪਿਆ ਜੋ ਤਕਰੀਬਨ 50 ਫੁੱਟ ਲੰਮਾ। ਹਾਂਜੀ। ਤੇ 6-7 ਫੁੱਟ ਚੌੜੀ ਜਗ੍ਹਾ ਜਿਹੜੀ ਸੀ, ਹਾਂਜੀ। 6 ਫੁੱਟ ਥੱਲੇ ਪੈ ਗਈ। ਤੇ 6 ਫੁੱਟ ਥੱਲੇ ਪੈ ਗਈ। ਹਾਂਜੀ, 6 ਫੁੱਟ ਥੱਲੇ ਪੈ ਗਈ, ਫਰਸ਼ ਟੁੱਟ ਗਿਆ। ਬਾਕੀ ਦੀਵਾਰ ਬਾਹਰ ਆਈ, ਉਹ ਥੋੜੀ ਜਿਹੀ ਵਿੰਗੀ ਹੋਈ ਹੈ। ਸਹੀ। ਤੇ ਅੱਲਾ ਦਾ ਸ਼ੁਕਰ ਹੈ। ਲੇਕਿਨ ਉਹ ਤੁਹਾਨੂੰ ਦੁਬਾਰਾ ਕਰਾਉਣੀ ਪੈਣੀ ਦੁਬਾਰਾ। ਹਾਂਜੀ, ਦੁਬਾਰਾ ਉਹ ਵਲ ਪੈ ਗਿਆ। ਹਾਂਜੀ, ਵਲ ਪੈ ਗਿਆ। ਪਲਸਤਰ ਹੋਈ ਦੀਵਾਰ ਸੀ। ਉਹਦੇ ਨਾਲ ਮਿੱਟੀ ਵੀ ਲਾਈ ਸੀ, ਲੇਕਿਨ ਮਿੱਟੀ ਵੀ ਉਹ ਜਿਹੜੀ ਨਾ ਖੁਰ ਕੇ ਚਲੀ ਗਈ। ਮਿੱਟੀ 6-6 ਫੁੱਟ ਦੀ ਅਸੀਂ ਮਿੱਟੀ ਨਾਲ ਲਾਈ। ਸਹੀ। ਬਾਰਿਸ਼ ਹੀ ਇੰਨੀ ਪਈ ਹੈ ਜੀ ਕਿ ਵੀ ਉਹ ਰਾਤ ਨੂੰ ਆਪਣੇ ਬਹੁਤ ਬਾਰਿਸ਼ ਇੱਥੇ ਹੋਈ। ਹਾਂਜੀ, ਸਾਰੀ ਰਾਤ ਮੁਸਲਸਲ ਬਾਰਿਸ਼ ਹੋਈ ਆ। ਤੇ ਇੱਥੇ ਨੁਕਸਾਨ ਜਿਹੜਾ ਵਾ ਕਾਫੀ ਲੋਕਾਂ ਦਾ ਹੋਇਆ ਵਾ। ਮੈਂ ਕਿਹਾ ਚਲੋ ਨੁਕਸਾਨ ਜਿਹੜਾ ਵਾ
ਅਸੀਂ ਭਰਪਾਈ ਤਾਂ ਨਹੀਂ ਕਰ ਸਕਦੇ ਭਾਈ ਹੋਣਾ ਦੀ, ਲੇਕਿਨ ਇਹਨਾਂ ਨਾਲ ਹੌਸਲਾ ਅਸੀਂ ਦੇ ਸਕਦੇ ਇਹਨਾਂ ਨੂੰ ਕਿ ਵੀ ਇਹ ਹਾਂਜੀ ਬਿਲਕੁਲ ਜੀ, ਇੱਕ ਹਮਦਰਦੀ ਹੁੰਦੀ ਹੈ, ਹਮਦਰਦੀ ਦੇ ਤਹਿਤ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ। ਨਾਲੇ ਇਹ ਭਾਈ ਹੋਣੀ ਵੀ, ਭਾਈ ਜਵੇਦ, ਇਹਨਾਂ ਦਾ ਵੀ ਨੁਕਸਾਨ ਹੋਇਆ। ਹਾਲਾਂਕਿ ਇਹਨਾਂ ਨੇ ਮਿੱਟੀ ਵੀ ਕਾਫੀ ਲਾਈ ਸੀਗੀ ਤਾਂ ਕਿ ਪਾਣੀ ਇਹਦੀ ਉਚਾਈ ਨਾਲ ਪਾਣੀ ਨਾ ਪਹੁੰਚੇ, ਲੇਕਿਨ ਇੰਨੀ ਜ਼ਿਆਦਾ ਬਾਰਿਸ਼ ਹੋਣ ਦੀ ਵਜ੍ਹਾ ਨਾਲ ਪਾਣੀ ਉਹ ਮਿੱਟੀ ਖੋਰ ਕੇ ਜਿਹੜੀ ਸਾਰੀ ਲੈ ਗਿਆ, ਤੇ ਇਸ ਕਰਕੇ ਫਿਰ ਉਹਨਾਂ ਦੀ ਜਿਹੜਾ ਪਾਣੀ ਜਿਹੜਾ ਸੀ ਉਹ ਕਮਰਿਆਂ 'ਚ ਵੜ ਗਿਆ। ਕਮਰਿਆਂ ਦੀ ਜਿਹੜੀ ਸੇਨ ਸੀਗਾ, ਸੇਨ ਵੀ ਤੁਹਾਡਾ ਬੈਠਾ, ਜਿਹੜਾ ਸੇਨ ਵੀ ਬੈਠਾ। ਤੇ ਇਨਸ਼ਾਅੱਲਾ ਸਾਡੀ ਜਿਹੜੀ ਇਦਾਂ ਸੂਰਤ ਹਾਲ ਨਾਲ, ਜ਼ਿਮੀਂਦਾਰਾਂ ਨਾਲ, ਤੇ ਜਿਹੜੀ ਵੀ ਸਾਡੀ ਅਪਡੇਟ ਹੋਈ, ਜਿਹੜਾ ਵੀ ਮਾਮਲਾ ਹੋਇਆ, ਅਸੀਂ ਤੁਹਾਡੇ ਤੇ ਪਹੁੰਚਾਉਂਦੇ ਰਹਾਂਗੇ। ਤਿਲਾਂ ਦੇ ਵੀਡੀਓ ਬਣਾਵਾਂਗੇ ਇਨਸ਼ਾਅੱਲਾ। ਨੈਕਸਟ ਜਿਹੜੀ ਤਿਲਾਂ ਦਾ ਕੀ ਸੂਰਤ ਹਾਲ, ਤੇਲ ਬੀਜੇ ਤੁਸੀਂ ਤਕਰੀਬਨ ਮਾਰੇ ਗਏ 1.5 ਕਿੱਲਾ ਸੁੱਕ ਗਿਆ ਜੀ। ਬਾਰਿਸ਼ ਪਾਣੀ ਖੜਾ ਰਿਹਾ ਕਿਉਂਕਿ ਤਿਲਾਂ ਦੀ ਵੀ ਪਾਣੀ ਬਹੁਤ ਜ਼ਿਆਦਾ ਹੈ, ਫਸਲ ਦਾ ਪਾਣੀ ਪਾਸੇ ਵੀ ਨਹੀਂ ਨਿਕਲਿਆ। ਹਾਂਜੀ ਕਿਉਂਕਿ ਹਰ ਪਾਸੇ ਤੇ ਪਾਣੀ ਖੜਾ ਸੀ। ਤੇ ਬਾਕੀ ਸਾਡੀਆਂ ਤਿਲਾਂ ਦੀਆਂ ਫਸਲਾਂ ਜਿਹੜੀਆਂ ਸੀਗੀਆਂ ਉਹ ਇਸ ਟਾਈਮ ਖਤਮ ਹੋ ਗਈਆਂ, ਤੇ ਮਜ਼ੀਦ ਅਸੀਂ ਤਿਲਾਂ ਦੀ ਫਸਲ ਤੁਹਾਨੂੰ ਵਿੱਚ ਜਾ ਕੇ ਵਿਖਾਵਾਂਗੇ ਤਸੱਲੀ ਨਾਲ। ਕਿਉਂਕਿ ਤਿਲ ਦੀ ਫਸਲ ਜਵੇਦ ਸਾਹਿਬ, ਤਿਲ ਦੀ ਫਸਲ ਜਿਹੜੀ ਆ ਇਹਨੂੰ ਨਾਜ਼ੁਕ ਹੁੰਦੀ ਆ, ਤੇ ਇਹਨੂੰ ਪਾਣੀ ਜਿਹੜਾ ਵਾ ਨਾ ਜ਼ਿਆਦਾ ਨਹੀਂ ਇਹਨੂੰ ਚਾਹੀਦਾ ਹੁੰਦਾ। ਪਾਣੀ ਇੱਕ ਦੋ ਪਾਣੀ ਵੈਸੇ ਚਾਹੀਦੇ, ਨਹਿਰੀ ਦੇ ਤਾਂ ਪਾਣੀ ਬਹੁਤ ਜ਼ਿਆਦਾ ਹੈ, ਇਸ ਵਜ੍ਹਾ ਦੋ ਪਾਣੀ ਲੈਂਦਾ ਪੱਕ ਜਾਂਦਾ। ਹਾਂਜੀ ਬਿਲਕੁਲ ਜੀ। ਨਾਲੇ ਆਪਣੀਆਂ ਫਸਲਾਂ ਜਿਹੜੀਆਂ ਤਿਲ ਦੀ ਜਿਹੜੀ ਫਸਲ ਆ ਬਿਲਕੁਲ ਤਿਆਰ ਸੀਗੀ, ਬਿਲਕੁਲ ਤਿਆਰ ਖੜੀ ਸੀ। ਹਾਂਜੀ ਬਿਲਕੁਲ ਤਿਆਰ। ਮੇਰਾ ਖਿਆਲ ਹੈ ਕਿ 15 ਤੋਂ 20 ਦਿਨ ਲੈਣੇ ਸੀ ਉਹਨੇ, 15-20 ਦਿਨਾਂ ਬਾਅਦ ਇਹ ਫਸਲ ਤਿਆਰ ਹੋ ਜਾਣੀ ਸੀਗੀ। ਅਸੀਂ ਉਹਨੂੰ ਵੱਢ ਲੈਣਾ ਸੀ, ਵੱਢ ਕੇ ਆਪਣੇ ਲਿਆਣ ਕੇ ਰੱਖ ਲੈਣਾ ਸੀ। ਚਲੋ ਹੁਣ ਅੱਲਾ ਦੀ ਮਰਜ਼ੀ ਜੀ, ਅਸੀਂ ਅੱਲਾ ਦੀ ਰਜ਼ਾ ਦੇ ਵਿੱਚ ਰਾਜ਼ੀ ਹਾਂ ਜੀ। ਤੇ ਹਾਂਜੀ ਤਿਲ ਦੀ ਜਿਹੜੀ ਫਸਲ ਆ ਸਾਡੀ, ਉਹ ਜਿਹੜੀ ਹੁਣ ਬਿਲਕੁਲ ਖਤਮ ਹੋ ਗਈ ਆ। ਤੇ ਐਤਕੀ ਤਿਲਾਂ ਦਾ ਵੀ ਜਿਹੜਾ ਨਾ ਸਾਡੇ ਨਾਲ ਸਾਥ ਨਹੀਂ ਰਿਹਾ। ਬਾਕੀ ਮਜ਼ੀਦ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ, ਅਗਲੇ ਵਲੌਗ ਦੇ ਨਾਲ ਤੁਹਾਡੇ ਨਾਲ ਰਵਾਂਗੇ। ਓਕੇ, ਅੱਲਾ ਹਾਫਿਜ਼।